ਜਦੋਂ ਤੱਕ ਤੁਸੀਂ ਸਿਧਾਂਤਕ ਡੂੰਘਾਈ ਨੂੰ ਜਾਂ ਸਿਧਾਂਤਕ ਟਕਰਾਅ ਨੂੰ ਨਹੀਂ ਸਮਝੋਗੇ, ਨਾ ਇਹ ਲੜਾਈ ਸਮਝ ਆਏਗੀ। ਇਹ ਲੜਾਈ ਮਹਿਜ਼ 12-14 ਜ਼ਿਲ੍ਹਿਆਂ ਦਾ ਇੱਕ ਮੁਲਕ ਬਣਾਉਣ ਦਾ, ਜਿਹਦਾ ਹੈਡ ਆਫ ਦਾ ਸਟੇਟ ਟਰਬਨਡ ਸਿੱਖ ਹੋਏ, ਅੰਮ੍ਰਿਤਧਾਰੀ ਵੀ ਹੋਏ। ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਿਹਾ, ਬਾਦਲ 5 ਵਾਰ ਚੀਫ ਮਿਨਿਸਟਰ ਰਿਹਾ, ਹੁਣ ਜਿਹੜਾ ਜਾਲੀ ਜਿਹਾ ਪੱਗ ਬਣਾ ਕੇ ਜਿਹਨੂੰ ਬਿਠਾਇਆ ਇਹ ਵੀ ਸਿੱਖਾਂ ਦੇ ਘਰੇ ਜੰਮਿਆ ਹੋਇਆ। ਸੋ ਲੇਕਿਨ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਗੱਲ ਨੂੰ ਬ੍ਰਾਹਮਣਵਾਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਆਈਡੀਓਲੋਜੀ ਦੇ ਨਾਲ ਹੀ ਸਮਝ ਲਿਆ ਸੀ ਕਿ ਇਹ ਜਿਹੜੇ ਨੇ ਇਹ ਅਲਟੀਮੇਟਲੀ ਬੁੱਧ ਵਾਂਗ ਇੱਕ ਦੂਸਰਾ ਵੱਡਾ ਚੈਲੰਜ ਸਾਡੇ ਰਾਹ 'ਚ ਹੈ ਕਿ ਪਹਿਲੀ ਵਾਰ ਸਿੱਖ ਧਰਮ ਦੇ ਹੋਂਦ ਚਾਣ ਤੋਂ ਬਾਅਦ 1947 ਦੇ ਵਿੱਚ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਉਂਦੀ। ਔਰ ਜੇ ਤੁਸੀਂ ਉਸ ਬੈਕਗਰਾਊਂਡ 'ਚ ਦੇਖਦੇ ਹੋ ਕਿ 15 ਅਗਸਤ ਤੋਂ ਜਿਹੜਾ ਹੈ ਅਜੇ 2.5 ਮਹੀਨੇ ਵੀ ਜਿਹੜੇ ਨਹੀਂ ਗੁਜ਼ਰਦੇ ਤੇ 8 ਜਾਂ 9 ਅਕਤੂਬਰ ਨੂੰ ਇਹ ਜਿਹੜਾ ਸਰਕੂਲਰ ਪੰਜਾਬ ਦਾ ਉਸ ਵੇਲੇ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ, ਹੋਮ ਮਿਨਿਸਟਰ ਪਟੇਲ, ਜਵਾਹਰ ਲਾਲ ਨਹਿਰੂ, ਜਿਹਨੂੰ ਤਿਕੜੀ ਕਿਹਾ ਸਰ ਕਪੂਰ ਸਿੰਘ ਹੋਰਾਂ ਨੇ, ਉਹ ਜਾਰੀ ਕਰਦੇ ਨੇ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂ। ਇਹ ਮੈਨੇਸ ਲਫ਼ਜ਼ ਨੂੰ ਤੁਸੀਂ ਜਦੋਂ ਸਮਝੋਗੇ ਤਾਂ ਫਿਰ ਇਹ ਸਮਝ ਆਏਗੀ ਕਿ ਬਈ ਇਹ ਉਦੋਂ ਹੀ ਉਹਨਾਂ ਨੇ ਮੈਜੋਰਿਟੀ ਨੂੰ ਇਹ ਸਮਝਾ ਦਿੱਤਾ ਸੀ ਕਿ ਬਈ ਜੇ ਕੋਈ ਖਤਰਾ ਹੋਏਗਾ ਦਿੱਲੀ ਤਖਤ ਨੂੰ ਨਾ ਤਾਂ, ਔਰ ਅੱਜ ਵੀ ਜੇ ਅਸੀਂ ਦੇਖੀਏ ਕਿ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਨੇ ਭਾਰਤ ਦੇ ਵਿੱਚ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹਾਲਾਂਕਿ ਬਾਕੀ ਤਾਂ ਕੋਈ ਕੰਨਾਂ 'ਚ ਪਾਇਆ ਨਹੀਂ ਰੜਕਦਾ। ਈਸਾਈ ਗਿਣਤੀ 'ਚ ਜ਼ਿਆਦਾ ਨੇ ਸਾਡੇ ਤੋਂ, ਦੁਨੀਆ ਭਰ 'ਚ ਜ਼ਿਆਦਾ ਮੁਲਕ ਵੈਸਟਰਨ ਸਾਰਾ ਹੈਮੀਸਫੀਅਰ 'ਤੇ ਰੂਲ ਕਰਦੇ ਨੇ, ਪਰ ਉੱਥੇ ਉਹ ਖੰਘਣ ਨਹੀਂ ਦਿੰਦੇ। ਬ੍ਰਿਟਿਸ਼ਰਸ ਵੀ ਮੁਸਲਮਾਨਾਂ ਨੂੰ, ਕਿਉਂਕਿ ਉਹਨਾਂ ਨੇ ਹਕੂਮਤ ਕੀਤੀ ਹੋਈ ਸੀ, ਉਹਨਾਂ ਨੂੰ ਉਹ ਬਿਲਿਟਲ ਕਰਨਾ ਚਾਹੁੰਦੇ ਸੀ, ਇਸ ਲਈ ਉਹਨਾਂ ਨੇ ਵੀ ਇਹਨਾਂ ਨੂੰ ਐਨਕਰੇਜ ਕੀਤਾ। ਸਿੱਖਾਂ ਨੂੰ ਤਾਂ ਉਹਨਾਂ ਨੇ ਇੱਕ ਮਰਸਨਰੀ ਬਣਾ ਕੇ ਜਾਂ ਜ਼ਮੀਨਾਂ ਦੇ ਕੇ ਉਸ ਬਾਰ ਦੀਆਂ ਉਹ ਆਬਾਦ ਕਰਵਾਈਆਂ ਜਾਂ ਫੌਜ 'ਚ ਮਰਵਾਇਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਅਸੀਂ ਅੱਜ ਦੇ ਦੌਰ ਵੱਲ ਨੂੰ ਵੱਧਦੇ ਹਾਂ ਕਿ ਸੰਘਰਸ਼ ਜਿਹੜਾ ਆ ਖਾਲਿਸਤਾਨ ਦੇ ਐਲਾਨ ਤੋਂ ਬਾਅਦ ਸਿੱਖਾਂ ਨੇ ਅਸੀਂ ਕਹੀਏ 1986 ਤੋਂ 1995 ਤੱਕ ਦਾ ਉਹ ਦੌਰ, ਜਦੋਂ ਪੂਰੀ ਜਿਹੜੀ ਹਥਿਆਰਬੰਦ ਜਿਹੜਾ ਸੰਘਰਸ਼ ਆ ਉਹ ਪੰਜਾਬ ਦੀ ਧਰਤੀ ਦੇ ਉੱਤੇ ਹੋਇਆ। ਤੇ ਜਦੋਂ ਅਸੀਂ ਚਾਹੇ ਕਸ਼ਮੀਰ ਦੀ ਮੂਵਮੈਂਟ ਹੋਵੇ, ਚਾਹੇ ਹੋਰ ਜਿਹੜੀਆਂ ਭਾਰਤ ਦੇ ਵਿੱਚ ਇਸ ਤਰੀਕੇ ਦੀਆਂ ਆਜ਼ਾਦੀ ਲਹਿਰਾਂ ਨੇ, ਉਹਨਾਂ ਬਾਰੇ ਭਾਰਤ ਸਰਕਾਰ ਦਾ ਜਿਹੜਾ ਰਵੱਈਆ ਆ ਉਹ ਇਹ ਕਾਫੀ ਹੱਦ ਤੱਕ ਰਿਹਾ ਕਿ ਉਹ ਕਿਸੇ ਨਾ ਕਿਸੇ ਤਰੀਕੇ ਇਹਨਾਂ ਲਹਿਰਾਂ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਉਹਨਾਂ ਨੇ ਜਿਹੜੀ ਸੈਪਰੇਟਿਜ਼ਮ ਆ, ਵੱਖਰੇ ਮੁਲਕ ਤੋਂ ਭਾਰਤ ਦੇ ਅੰਦਰ ਹੀ ਕੋਈ ਨਾ ਕੋਈ ਜਿਹੜੇ ਪ੍ਰਬੰਧ ਆ ਉਹ ਪਹਿਲੇ ਪੜਾਅ ਦੇ ਵਿੱਚ ਉੱਥੇ ਲਿਆਉਣ ਦੀ ਕੋਸ਼ਿਸ਼ ਕੀਤੀ। ਤਾਂ ਜਿਹੜਾ ਖਾਲਿਸਤਾਨ ਦਾ ਐਲਾਨ ਆ, ਜਿੱਥੇ ਮਤਲਬ ਤੁਸੀਂ ਦੱਸਿਆ ਕਿ ਸਾਰੇ ਕੌਮਾਂਤਰੀ ਮੀਡੀਆ ਨੇ ਉਹਨੂੰ ਕਵਰ ਕੀਤਾ ਤੇ ਇਹ ਗੱਲ ਹੋਈ ਕਿ ਇੱਕ ਸੈਪਰੇਟ ਸਟੇਟ ਦਾ ਐਲਾਨ ਸਿੱਖਾਂ ਨੇ ਕਰਤਾ, ਤਾਂ ਉਹ ਤੋਂ ਬਾਅਦ ਬੜੀਆਂ ਕੰਟਰਾਡਿਕਸ਼ਨਸ ਸਿੱਖ ਲਹਿਰ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਆਈਆਂ ਕਿ ਕੁਝ ਲੋਕ ਜਿਹੜੇ ਸੰਘਰਸ਼ ਕਰ ਵੀ ਰਹੇ ਸੀ ਉਹ ਵੀ ਇਹ ਗੱਲ ਕਹਿੰਦੇ ਰਹੇ ਕਿ ਮਤਲਬ ਸਾਨੂੰ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਆ ਭਾਰਤ ਦੇ ਵਿੱਚ ਕਿਸੇ ਪ੍ਰਬੰਧ ਲਈ ਕਰਨੀ ਚਾਹੀਦੀ ਆ, ਜਾਂ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਰਹੀਆਂ। ਤਾਂ ਭਾਰਤ ਸਰਕਾਰ ਦਾ ਜਿਹੜੀ ਇਹ ਅਪਰੋਚ ਆ ਉਹਦੇ ਬਾਰੇ ਤੇ ਸਿੱਖਾਂ ਦੇ ਵਿੱਚ ਜਿਹੜੀਆਂ ਇਹ ਕੰਟਰਾਡਿਕਸ਼ਨਸ ਨਜ਼ਰ ਆਈਆਂ ਸੰਘਰਸ਼ ਦੇ ਦੌਰਾਨ ਵੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇੱਕ ਗੱਲ ਤਾਂ ਜ਼ਾਹਰ ਹੈ ਕਿ ਜਿਹੜਾ ਜੂਨ 84 ਦਾ ਘੱਲੂਘਾਰ ਹੈ, ਇਹ ਮਹਿਜ਼ ਇੱਕ ਸਟੇਟ ਵੱਲੋਂ ਕਿਸੇ ਵੱਖਵਾਦੀ ਲਹਿਰ ਦੇ ਖਿਲਾਫ ਲਿਆ ਗਿਆ ਐਕਸ਼ਨ ਨਹੀਂ ਹੈ। ਇਸ ਨੂੰ ਅਫਜ਼ਲ ਅਹਿਸਨ ਰੰਧਾਵਾ ਜਿਹੜੇ ਸਰਹੱਦ ਪਾਰ ਬੈਠੇ ਨੇ, ਜਦੋਂ ਆਪਣੀ ਨਜ਼ਮ ਨਵਾਂ ਘੱਲੂਘਾਰਾ ਦੇ ਵਿੱਚ ਇੱਕ ਲਾਈਨ 'ਚੋਂ ਕਹਿੰਦੇ ਨੇ
ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਤੇ ਸਾਨੂੰ ਇਹ ਸਮਝਣ 'ਚ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਇਹ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਐਸਟੈਬਲਿਸ਼ ਬ੍ਰਾਹਮਣਵਾਦ, ਜਿਹੜਾ 3500 ਸਾਲ ਜਦੋਂ ਅਸੀਂ ਰਿਗਵੇਦ ਦਾ ਜ਼ਿਕਰ ਕਰਦੇ ਉਸ ਦੇ ਨਾਲ ਜਿਸ ਦੀ ਸ਼ੁਰੂਆਤ ਹੁੰਦੀ ਹੈ, ਜਿਸ ਬ੍ਰਾਹਮਣਵਾਦ ਨੇ ਮਾਈਟੀ ਬੁੱਧਿਜ਼ਮ ਨੂੰ, ਜਿਹੜਾ ਬੁੱਧਿਜ਼ਮ 1000 ਸਾਲ ਤੱਕ ਉੱਥੇ ਪ੍ਰੀਵੇਲ ਕੀਤਾ ਹੈ, ਜਿਹਦੇ ਕੋਲ ਰਾਜਸੀ ਸ਼ਕਤੀ ਵੀ ਸੀ। ਜਦੋਂ ਅਸੀਂ ਉਸ ਜ਼ਮਾਨੇ ਦੇ ਜਿਹੜੇ ਪਾਵਰਫੁਲ ਕਿੰਗਸ ਨੇ, ਉਹ ਕਨਿਸ਼ਕਾ ਹੋਏ, ਹਰਸ਼ਵਰਧਨਾ ਹੋਏ, ਅਸ਼ੋਕਾ ਹੋਏ, ਇਹ ਸਾਰੇ ਬੁੱਧ ਪੀਰੀਅਡ 'ਚ ਹੈ। ਔਰ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇੰਨਾ ਵੱਡਾ ਐਮਪਾਇਰ ਜਿਹੜਾ ਬੋਧੀਆਂ ਨੇ ਐਸਟੈਬਲਿਸ਼ ਕੀਤਾ ਹੈ। ਜੇ 1000 ਸਾਲ ਡੋਰਮੈਂਟ ਰਹਿਣ ਤੋਂ ਬਾਅਦ ਬ੍ਰਾਹਮਣ ਵਾਪਸ ਆ ਕੇ ਬੁੱਧ ਧਰਮ ਦਾ ਸ਼ਾਸਤਰ ਤੇ ਸ਼ਸਤਰ ਦੋਨਾਂ ਦੇ ਨਾਲ ਖਾਤਮਾ ਕਰਕੇ ਵਾਪਸ ਬ੍ਰਾਹਮਣਵਾਦ ਨੂੰ ਐਸਟੈਬਲਿਸ਼ ਕਰਦਾ ਹੈ, ਔਰ ਇਹ ਜਿਹੜਾ ਬੁੱਤ ਤੋੜਨ ਦਾ ਕੰਮ ਹੈ ਜਾਂ ਦੂਸਰਾ ਹੈ, ਇਹ ਕੋਈ ਮਹਿਮੂਦ ਗਜ਼ਨਵੀ ਦੇ ਨਾਲ ਸ਼ੁਰੂ ਨਹੀਂ ਹੋਇਆ। ਇਹ ਇਹਨਾਂ ਨੇ ਜਿਹੜੇ ਬੁੱਧ ਦੇ ਬੁੱਤ ਤੋੜ ਕੇ ਮੱਠ, ਉਹਨਾਂ ਦੀਆਂ ਮੋਨੈਸਟਰੀਜ਼, ਉਹਨਾਂ ਦੇ ਜਿਹੜੇ ਸਤੂਪੇ, ਇਹਨਾਂ ਦੀ ਬਰਬਾਦੀ ਕਰਕੇ ਅੱਜ ਵੀ ਤੁਸੀਂ ਜਿੰਨੇ ਇਹਨਾਂ ਦੇ ਅਖੌਤੀ ਪ੍ਰਾਚੀਨ ਮੰਦਿਰ ਦੇਖੋਗੇ, ਉਹ ਇਨਫੈਕਟ ਬੁੱਧ ਧਰਮ ਨਾਲ ਸੰਬੰਧਿਤ ਹੀ ਮੱਠ, ਇਨਕਲੂਡਿੰਗ ਅਯੁੱਧਿਆ, ਜਿੱਥੇ ਰਾਮ ਮੰਦਿਰ ਤੇ ਫਲਾਣੇ ਢਿਮਕੇ ਦੀ ਇਹਨਾਂ ਨੇ ਸਿਆਸੀ ਨੌਟੰਕੀ ਕੀਤੀ ਹੈ। ਕਿਉਂਕਿ ਬੁੱਧ ਵੀ ਉਹ ਪਹਿਲਾ ਸ਼ਖਸ ਸੀ ਜਿਸ ਪ੍ਰਥਾ ਅਲਾਮਾ ਇਕਬਾਲ ਨੇ ਆਪਣੀ ਨਜ਼ਮ ਨਾਨਕ ਦੇ ਵਿੱਚ ਕਿਹਾ ਕਿ ਭਾਈ ਆਸ਼ਕਾਰ ਉਸਨੇ किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो, ये वो महफिल न थी, बारिशे रहमत हुई लेकिन जमी काबिल न थी। ਹੁਣ ਸ਼ਮਾਏ ਹੱਕ, ਇਹ ਜਿਹੜਾ ਲਫ਼ਜ਼ ਹੈ ਬਹੁਤ ਅਹਿਮੀਅਤ ਵਾਲਾ ਹੈ, ਕਿਉਂਕਿ ਬ੍ਰਾਹਮਣ ਨੇ ਵਰਣ ਆਸ਼ਰਮ ਦਾ ਚੱਕਰ ਵਿਊ ਬਣਾ ਕੇ ਜਿਵੇਂ ਲੋਕਾਈ ਨੂੰ ਆਪਣੇ ਫਾਇ ਦੇ ਵਿੱਚ ਫਸਾਇਆ ਹੋਇਆ ਸੀ, ਉਹਨਾਂ ਤੋਂ ਨਿਕਲ ਹੀ ਨਹੀਂ ਸੀ ਸਕਦੇ, ਨਾ ਜਨਮ ਦੇ ਨਾਲ, ਨਾ ਮਰਨ ਤੋਂ ਬਾਅਦ, ਨਾ ਅੱਗਾ ਨਾ ਪਿੱਛਾ। ਔਰ ਕੱਲੀ ਉਹ ਧਾਰਮਿਕ ਅਜ਼ਾਰੇਦਾਰੀ ਨਹੀਂ ਸੀ, ਸਮਾਜਿਕ, ਆਰਥਿਕ, ਸਿਆਸੀ। ਸੋ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਥਾਟ, ਔਰ ਇਸ ਨੂੰ ਅਲਾਮਾ ਇਕਬਾਲ ਇਹਨਾਂ ਡੂੰਘਾ ਜ਼ਹੀਨ ਫਿਲਾਸਫਰ ਹੈ ਕਿ ਉਹ ਬੁੱਧ ਤੋਂ ਬਾਅਦ, ਬੁੱਧ ਜਿਹੜਾ ਹੈ ਉਹ 4ਵੀਂ-5ਵੀਂ ਸਦੀ 'ਚ ਈਸਾ ਪੂਰਵ ਹੁੰਦਾ ਹੈ, 7ਵੀਂ-8ਵੀਂ ਸਦੀ ਤੱਕ ਬੁੱਧ ਧਰਮ ਦਾ ਖਾਤਮਾ ਹੋ ਜਾਂਦਾ ਹੈ। ਹੁਣ ਬੁੱਧ ਦੇ ਧਰਮ ਦੇ ਖਾਤਮੇ ਔਰ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਦੇ ਵਿੱਚ ਫਿਰ ਆਲਮੋਸਟ 600 ਸਾਲ ਦਾ ਫਰਕ ਹੈ, ਔਰ ਜ਼ਿਆਦਾ ਥੋੜਾ। ਔਰ ਫਿਰ ਜਦੋਂ ਕਹਿੰਦਾ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ ਆਜ਼ਰ ਕਾ ਘਰ ਰੋਸ਼ਨ, ਕਿ ਬੁੱਤ ਪ੍ਰਸਤਾਂ ਦਾ ਦੇਸ਼ ਮੁੱਦਤਾਂ ਬਾਅਦ ਫਿਰ ਇਹ ਜਾਗਿਆ। ਔਰ ਉਹਨੇ ਕਨਕਲੂਡ ਕੀਤਾ ਕਿ ਭਾਈ ਇਹ ਇਸ ਧਰਤੀ ਦੇ ਉੱਤੇ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਆਏ, ਔਰ ਜਦੋਂ ਉਹਨਾਂ ਨੇ ਕਿਹਾ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है, फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ਕਿਉਂਕਿ ਜਦੋਂ ਤੱਕ ਤੁਸੀਂ ਸਿਧਾਂਤਕ ਡੂੰਘਾਈ ਨੂੰ ਜਾਂ ਸਿਧਾਂਤਕ ਟਕਰਾਅ ਨੂੰ ਨਹੀਂ ਸਮਝੋਗੇ, ਨਾ ਇਹ ਲੜਾਈ ਸਮਝ ਆਏਗੀ। ਇਹ ਲੜਾਈ ਮਹਿਜ਼ 12-14 ਜ਼ਿਲ੍ਹਿਆਂ ਦਾ ਇੱਕ ਮੁਲਕ ਬਣਾਉਣ ਦਾ, ਜਿਹਦਾ ਹੈਡ ਆਫ ਦਾ ਸਟੇਟ ਟਰਬਨਡ ਸਿੱਖ ਹੋਏ, ਅੰਮ੍ਰਿਤਧਾਰੀ ਵੀ ਹੋਏ। ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਿਹਾ, ਬਾਦਲ 5 ਵਾਰ ਚੀਫ ਮਿਨਿਸਟਰ ਰਿਹਾ, ਹੁਣ ਜਿਹੜਾ ਜਾਲੀ ਜਿਹਾ ਪੱਗ ਬਣਾ ਕੇ ਜਿਹਨੂੰ ਬਿਠਾਇਆ ਇਹ ਵੀ ਸਿੱਖਾਂ ਦੇ ਘਰੇ ਜੰਮਿਆ ਹੋਇਆ। ਸੋ ਲੇਕਿਨ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਗੱਲ ਨੂੰ ਬ੍ਰਾਹਮਣਵਾਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਆਈਡੀਓਲੋਜੀ ਦੇ ਨਾਲ ਹੀ ਸਮਝ ਲਿਆ ਸੀ ਕਿ ਇਹ ਜਿਹੜੇ ਨੇ ਇਹ ਅਲਟੀਮੇਟਲੀ ਬੁੱਧ ਵਾਂਗ ਇੱਕ ਦੂਸਰਾ ਵੱਡਾ ਚੈਲੰਜ ਸਾਡੇ ਰਾਹ 'ਚ ਹੈ। ਔਰ 5 ਸਦੀਆਂ ਉਹਨਾਂ ਨੇ ਕੰਸਪੀਰੇਸੀ ਦਾ ਸਹਾਰਾ ਲਿਆ। ਮੈਂ ਡੀਟੇਲ 'ਚ ਨਹੀਂ ਜਾਵਾਂਗਾ। ਉਹ ਮੁਗਲਿਆ ਸਲਤਨਤ ਵੇਲੇ ਚੰਦੂ ਕੀ ਕਰਦਾ ਹੈ, ਗੰਗੂ ਕੀ ਕਰਦਾ ਹੈ, ਬਾਈ ਧਾਰ ਦੇ ਪਹਾੜੀ ਰਾਜੇ ਕੀ ਕਰਦੇ ਨੇ, ਸੁਚਾਨੰਦ ਕੀ ਕਰਦਾ ਹੈ, ਲੱਖੂ ਕੀ ਕਰਦਾ ਹੈ, ਜੱਸੂ ਕੀ ਕਰਦਾ ਹੈ। ਇਸ ਸਾਰੇ ਤੋਂ ਗੁਜ਼ਰ ਕੇ ਅਸੀਂ ਦੇਖੀਏ ਕਿ ਪਹਿਲੀ ਵਾਰ ਸਿੱਖ ਧਰਮ ਦੇ ਹੋਂਦ ਚਾਣ ਤੋਂ ਬਾਅਦ 1947 ਦੇ ਵਿੱਚ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਉਂਦੀ। ਔਰ ਜੇ ਤੁਸੀਂ ਉਸ ਬੈਕਗਰਾਉਂਡ 'ਚ ਦੇਖਦੇ ਹੋ ਕਿ 15 ਅਗਸਤ ਤੋਂ ਜਿਹੜਾ ਹੈ ਅਜੇ 2.5 ਮਹੀਨੇ ਵੀ ਜਿਹੜੇ ਨਹੀਂ ਗੁਜ਼ਰਦੇ, ਤੇ 8 ਜਾਂ 9 ਅਕਤੂਬਰ ਨੂੰ ਇਹ ਜਿਹੜਾ ਸਰਕੂਲਰ ਪੰਜਾਬ ਦਾ ਉਸ ਵੇਲੇ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ, ਹੋਮ ਮਿਨਿਸਟਰ ਪਟੇਲ, ਜਵਾਹਰ ਲਾਲ ਨਹਿਰੂ, ਜਿਹਨੂੰ ਤਿਕੜੀ ਕਿਹਾ ਸਰ ਕਪੂਰ ਸਿੰਘ ਹੋਰਾਂ ਨੇ,
ਉਹ ਜਾਰੀ ਕਰਦੇ ਨੇ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ। ਇਹ ਮੈਨੇਸ ਲਫ਼ਜ਼ ਨੂੰ ਤੁਸੀਂ ਜਦੋਂ ਸਮਝੋਗੇ ਤਾਂ ਫਿਰ ਇਹ ਸਮਝ ਆਏਗੀ ਕਿ ਬਈ ਇਹ ਉਦੋਂ ਹੀ ਉਹਨਾਂ ਨੇ ਮੈਜੋਰਿਟੀ ਨੂੰ ਇਹ ਸਮਝਾ ਦਿੱਤਾ ਸੀ ਕਿ ਬਈ ਜੇ ਕੋਈ ਖਤਰਾ ਹੋਏਗਾ ਦਿੱਲੀ ਤਖਤ ਨੂੰ ਨਾ ਤਾਂ, ਔਰ ਅੱਜ ਵੀ ਜੇ ਅਸੀਂ ਦੇਖੀਏ ਕਿ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਨੇ ਭਾਰਤ ਦੇ ਵਿੱਚ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹਾਲਾਂਕਿ ਕਸ਼ਮੀਰੀਆਂ ਦੀ ਬਹਾਦਰੀ, ਜੁਰਤ, ਉਹਨਾਂ ਦੀ ਟੈਨੇਸੀ ਨੂੰ ਮੈਂ ਸਲੂਟ ਕਰਦਾ ਆਲਵੇਜ਼। ਉਹਨਾਂ ਨੂੰ ਤੁਸੀਂ ਪਾਸੇ ਰੱਖ ਲਓ, ਬਾਕੀ ਤਾਂ ਕੋਈ ਕੰਨਾਂ 'ਚ ਪਾਇਆ ਨਹੀਂ ਰੜਕਦਾ। ਈਸਾਈ ਗਿਣਤੀ 'ਚ ਜ਼ਿਆਦਾ ਨੇ ਸਾਡੇ ਤੋਂ, ਦੁਨੀਆ ਭਰ 'ਚ ਜ਼ਿਆਦਾ ਮੁਲਕ ਵੈਸਟਰਨ ਸਾਰਾ ਹੈਮੀਸਫੀਅਰ 'ਤੇ ਰੂਲ ਕਰਦੇ ਨੇ, ਪਰ ਉੱਥੇ ਉਹ ਖੰਘਣ ਨਹੀਂ ਦਿੰਦੇ। ਸੋ ਸਿੱਖਾਂ ਦਾ ਥਾਟ ਪ੍ਰੋਸੈਸ ਜਿਹੜਾ ਗੁਰੂ ਸਾਹਿਬਾਨ ਨੇ ਦਿੱਤਾ, ਇੰਸਟੀਟਿਊਸ਼ਨ ਜਿਹੜੀਆਂ ਗੁਰੂ ਸਾਹਿਬ ਨੇ ਬਿਲਡ ਕੀਤੀਆਂ, ਤੇ ਫਿਰ ਆਪਣੇ ਕੌਜ਼ ਦੇ ਲਈ, ਨਿਮਾਣਿਆਂ ਨਤਾਣਿਆਂ ਦੇ ਲਈ ਸ਼ਹੀਦੀਆਂ ਦਾ, ਕੁਰਬਾਨੀਆਂ ਦਾ ਪਾਰਟ ਜਿਹੜਾ ਹੈ, ਉਹ ਸਿੱਖ ਨੂੰ ਰੈਜ਼ੀਲੀਐਂਟ ਬਣਾਉਂਦਾ ਹੈ, ਸਿੱਖ ਨੂੰ ਯੂਨੀਕ ਬਣਾਉਂਦਾ ਹੈ, ਸਿੱਖ ਨੂੰ ਉਹ ਬਿਲਕੁਲ ਬ੍ਰਾਹਮਣਵਾਦ ਦੀ ਨਜ਼ਰਾਂ ਦੇ ਵਿੱਚ ਜਿਹੜਾ ਇੱਕ ਹਕੂਮਤ ਦਾ ਬਾਗੀ ਵੀ, ਉਹਨਾਂ ਦੇ ਥਾਟ ਦਾ ਬਾਗੀ ਵੀ ਬਣਾਉਂਦਾ ਹੈ। ਸੋ ਮੈਂ ਸਮਝਦਾ ਹਾਂ ਵੀ ਉਹਨਾਂ ਦੀ ਨੀਅਤ ਪਹਿਲਾਂ ਦਿਨ ਤੋਂ ਹੀ ਸਾਫ਼ ਨਹੀਂ ਸੀ, ਸਿਰਫ ਭੁਲੇਖਾ ਰਿਹਾ। ਅਸੀਂ ਕਿਉਂਕਿ ਸਿੱਖ ਕੌਮ ਗੁਰੂ ਦੇ ਅੱਗੇ, ਅਕਾਲ ਪੁਰਖ ਅੱਗੇ ਵੀ ਜਦੋਂ ਅਰਦਾਸ ਕਰਦੇ ਹਾਂ ਤੇ ਅਸੀਂ ਵਸਾ ਦਾਨ ਤੇ ਭਰੋਸਾ ਦਾਨ ਮੰਗਦੇ ਹਾਂ। ਭਰੋਸਾ ਸੈਲਫ ਕੌਨਫੀਡੈਂਸ ਹੈ, ਆਪਣੇ ਆਪ ਲਈ ਮੰਗਦੇ ਹਾਂ, ਪਰ ਉਹਦੇ ਤੋਂ ਪਹਿਲਾਂ ਅਸੀਂ ਵਸਾ ਮੰਗਦੇ ਹਾਂ ਕਿ ਟਰਸਟ ਕਰਨ। ਸੋ ਉਹ ਸਾਡਾ ਭੋਲਾਪਨ, ਉਹ ਸਾਡਾ ਟਰਸਟ, ਉਹ ਸਾਡੀਆਂ ਜਥੇਬੰਦੀਆਂ 'ਚੋਂ ਵੀ ਰਿਫਲੈਕਟ ਹੁੰਦਾ ਹੈ। ਔਰ ਜਦੋਂ ਤੁਸੀਂ ਇਹ ਜਥੇਬੰਦੀਆਂ ਦੇ ਹਵਾਲੇ ਨਾਲ ਕਿਹਾ ਕਿ ਵੀ ਉਹਨਾਂ ਦੇ ਵਿੱਚ ਵੀ ਵਿਚਾਰ ਭਿੰਨਤਾ ਜਾਂ ਦੂਸਰਾ ਪਾਰਟ ਰਿਹਾ, ਮੈਂ ਸਮਝਦਾ ਵੀ ਦੇਖੋ ਇੱਕ ਜਿਹੜੀ ਕਲਚਰਲ ਡੋਮੀਨੈਂਸ ਫॉर ਏ ਲੌਂਗ ਟਾਈਮ, ਜਿਹਦੇ 'ਚ ਕਿ ਬ੍ਰਾਹਮਣਵਾਦ ਦੇ ਚੁੰਗਲ 'ਚੋਂ ਨਿਕਲਣ ਦੇ ਲਈ ਬਹੁਤ ਜਿਹੜਾ ਅਸੀਂ ਜੇ ਸਿੱਖ ਰਾਜ ਜਾਣ ਤੋਂ ਬਾਅਦ ਹੀ ਦੇਖਦੇ ਹਾਂ ਕਿ ਵਿਦਿਨ 10-20 ਇਅਰਸ ਇੱਕ ਵੱਡਾ ਤਬਕਾ ਵਾਪਸ ਖਿਸਕਣ ਲੱਗ ਗਿਆ ਸੀ। ਉਹ ਸਿੰਘ ਸਭਾ ਮੂਵਮੈਂਟ ਦੀ ਹਿਸਟਰੀ ਸਾਨੂੰ ਸਮਝਾਉਂਦੀ ਹੈ। ਸੋ ਇਹ ਵੀ ਇੱਕ ਕਮਜ਼ੋਰੀ ਹੈ ਕਿ ਬ੍ਰਾਹਮਣਵਾਦ ਸਰਵਾਈਵਰ ਹੈ, 1000 ਸਾਲ ਦਾ ਉਹਨਾਂ ਨੇ ਬੁੱਧ ਧਰਮ ਦੀ ਡੋਮੀਨੈਂਸ ਨੂੰ ਸਰਵਾਈਵ ਕਰਕੇ ਫਿਰ ਉੱਪਰ ਆਏ, ਫਿਰ ਲਗਭਗ 800 ਸਾਲ ਮੁਸਲਮਾਨ ਹਕੂਮਤ ਦੀ ਡੋਮੀਨੈਂਸ ਚੋਂ ਨਿਕਲ ਕੇ ਵਾਪਸ ਆਏ। ਫਰੰਗੀ ਦੇ ਨਾਲ ਲਗਭਗ 200 ਸਾਲ 1757 ਚ ਪਲਾਸੀ ਦੀ ਜੰਗ ਤੋਂ ਬਾਅਦ ਉਹਨਾਂ ਨੇ ਜਿਹੜਾ ਬੰਗਾਲ ਫਤਹ ਕੀਤਾ, ਉਹਨਾਂ ਦੇ ਆੜੀ ਬਣ ਗਏ। ਉਹਨਾਂ ਦੇ ਕਾਲਜਾਂ 'ਚ ਉਹਨਾਂ ਨੂੰ ਸੰਸਕ੍ਰਿਤ ਪੜ੍ਹਨ ਲਾ ਦਿੱਤਾ ਹੈ, ਉਹਨਾਂ ਨੂੰ ਲਾ ਦਿੱਤਾ ਕਿ ਜੀ ਵੇਦ ਬੜੇ ਵੱਡੇ ਨੇ। ਔਰ ਉਹਨਾਂ ਤੋਂ ਵੀ ਜਿਹੜਾ ਹੈ ਕਾਸਟ ਸਿਸਟਮ ਔਰ ਦੂਸਰਾ ਜਿਹੜਾ ਉਹ ਕੀ ਟੁੱਟਣਾ ਸੀ। ਈਵਨ ਬੜੀ ਮੁਸ਼ਕਲ ਨਾਲ ਜਿਹੜੇ ਸਤੀ ਦੇ ਖਿਲਾਫ ਕਾਨੂੰਨ ਜਾਂ ਬਾਲ ਵਿਆਹ ਦੇ ਖਿਲਾਫ ਤੁਸੀਂ ਦੇਖੋਗੇ ਤਾਂ ਉਸ ਵੇਲੇ ਦੇ ਹਿੰਦੂ ਇੰਟੈਲੈਕਚੁਅਲਸ, ਵੱਡੇ ਵੱਡੇ ਲੋਕ ਜਿਹੜੇ ਨੇ ਉਹ ਖਿਲਾਫਤ ਕਰ ਰਹੇ ਸੀ ਕਿ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ। ਔਰ ਬ੍ਰਿਟਿਸ਼ਰਸ ਵੀ ਮੁਸਲਮਾਨਾਂ ਨੂੰ, ਕਿਉਂਕਿ ਉਹਨਾਂ ਨੇ ਹਕੂਮਤ ਕੀਤੀ ਹੋਈ ਸੀ, ਉਹਨਾਂ ਨੂੰ ਉਹ ਬਿਲਿਟਲ ਕਰਨਾ ਚਾਹੁੰਦੇ ਸੀ, ਇਸ ਲਈ ਉਹਨਾਂ ਨੇ ਵੀ ਇਹਨਾਂ ਨੂੰ ਐਨਕਰੇਜ ਕੀਤਾ। ਸਿੱਖਾਂ ਨੂੰ ਤਾਂ ਉਹਨਾਂ ਨੇ ਇੱਕ ਮਰਸਨਰੀ ਬਣਾ ਕੇ ਜਾਂ ਜ਼ਮੀਨਾਂ ਦੇ ਕੇ ਉਸ ਬਾਰ ਦੀਆਂ ਉਹ ਆਬਾਦ ਕਰਵਾਈਆਂ ਜਾਂ ਫੌਜ 'ਚ ਮਰਵਾਇਆ। ਕਦੇ ਵੀ ਸਿੱਖਾਂ ਦੇ ਨਾਲ ਉਹਨਾਂ ਨੇ ਪੋਲੀਟਿਕਲ, ਔਰ ਅੱਜ ਜਦੋਂ ਪਾਕਿਸਤਾਨੀ ਸਕਾਲਰ ਵੀ ਇਹ ਦੇਖਦੇ ਨੇ ਵੀ ਕਿਵੇਂ ਸਿਸਟਮੈਟਿਕਲੀ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦਾ ਐਜੂਕੇਸ਼ਨ ਸਿਸਟਮ ਡਿਸਟਰੋਏ ਕੀਤਾ, ਕਿਵੇਂ ਪੰਜਾਬ ਦੇ ਵਿੱਚ ਕਦੇ ਪੰਜਾਬੀ ਲਾਗੂ ਨਹੀਂ ਹੋਣ ਦਿੱਤੀ, ਜਦੋਂ ਕਿ ਸਿੰਧ, ਬੰਗਾਲ ਦੂਜੇ ਤੀਜੇ 'ਚ ਉਹਨਾਂ ਦੀ ਮਦਰ ਟੰਗ ਸੀ, ਇੱਧਰ ਲਿਆ ਕੇ ਉਰਦੂ ਵਾੜ ਦਿੱਤਾ ਹੈ, ਫਾਰਸੀ ਨੂੰ ਬਿਲਕੁਲ ਖਤਮ ਕੀਤਾ। ਸੋ ਜਦੋਂ ਅਸੀਂ ਇਹ ਸਾਰੇ ਚੈਲੰਜਸ ਦੇਖਾਂਗੇ ਜਾਂ ਦੇਖਦੇ ਹਾਂ ਤਾਂ ਮੈਨੂੰ ਇਹ ਲੱਗਦਾ ਵੀ ਬਹੁਤ ਵਾਰ ਇਹ ਠੀਕ ਹੈ ਕਿ ਸਾਡਾ ਗੁਰੂ ਦਾ ਦਿੱਤਾ ਸਿਧਾਂਤ, ਸਿੱਖਾਂ ਦੀ ਜਿਹੜੀ ਗੁਰੂ ਦੇ ਉੱਤੇ ਆਸਥਾ, ਇਹ ਸਾਨੂੰ ਸਰਵਾਈਵ ਕਰਵਾ ਜਾਂਦੀ ਹੈ। ਪਰ ਅਸੀਂ ਬਹੁਤ ਸਾਰੇ ਜਿਹੜੇ ਸਟੈਪ ਨੇ ਉਹ ਮਿਸ ਕੀਤੇ ਨੇ। ਔਰ ਮੈਨੂੰ ਕਹਿਣ 'ਚ ਕੋਈ ਦਿੱਕਤ ਨਹੀਂ ਹੈ ਕਿ ਵੀ ਈਵਨ ਸਾਡੇ ਇਹਨਾਂ 40 ਸਾਲਾਂ ਦੇ ਦੌਰ 'ਚ ਇੱਕ ਸਟੇਜ ਤੇ ਸਾਡੀ ਉਸ ਦੌਰ ਦੀ ਲੀਡਰਸ਼ਿਪ ਵੀ ਉਹ ਚੰਦਰ ਸ਼ੇਖਰ ਦਾ ਪੀਰੀਅਡ ਸੀ, ਜਦੋਂ ਗੱਲਬਾਤ ਦੇ ਉਸ ਟਰੈਪ ਦੇ ਵਿੱਚ ਆਈ। ਨਿਕਲਣਾ ਨਿਕਾਲਣਾ ਕੀ ਸੀ। ਅਸੀਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਭਾਈ ਇਹ ਆਪਣੇ ਆਪ ਦੇ ਵਿੱਚ ਇਹ ਠੀਕ ਹੈ ਕਿ ਆਪਸ਼ਨਸ ਓਪਨ ਹੋਣੀਆਂ ਚਾਹੀਦੀਆਂ, ਪਰ ਤੁਸੀਂ ਗੱਲਬਾਤ ਸਟਰੈਂਥ ਦੇ ਮੁਕਾਮ ਤੋਂ ਕਰਦੇ ਹੋ, ਕਮਜ਼ੋਰੀ ਦੇ ਮੁਕਾਮ। ਹੁਣ ਜੇ ਮੈਂ ਇਹਨੂੰ ਮੁਗਲਿਆ ਪੀਰੀਅਡ ਦੇ ਇੱਕ ਇਵੈਂਟ ਦੇ ਨਾਲ, ਜਿਵੇਂ ਨਵਾਬੀ ਦੀ ਖਿਲਤ ਆਉਣ ਦੀ ਗੱਲ ਹੈ, ਹਾਲਾਂ ਹੁਣ ਉਹ ਉਸ ਪੀਰੀਅਡ 'ਚ ਵੀ ਇੱਕ ਸਿੱਖ ਖੜਾ ਹੋ ਗਿਆ ਸੀ ਜਦੋਂ ਇਹ ਡਿਸਕਸ਼ਨ ਅਕਾਲ ਤਖਤ ਦੇ ਸਾਹਮਣੇ ਚੱਲ ਰਹੀ ਸੀ ਕਿ ਕਿਮ ਲੇਵੇਂ ਨਵਾਬੀ, ਕਿ ਵੀ ਤੁਸੀਂ ਅਰਦਾਸ ਕੀਤੀ ਹੋਈ ਹੈ ਵੀ ਇਹਨਾਂ ਦੇ ਰਾਜ ਦੀ ਜੜ ਪੁੱਟਣੀ ਹੈ,
ਤੁਸੀਂ ਉਹਨਾਂ ਦੀ ਭੇਜੀ ਨਵਾਬੀ ਦੀ ਖਿਲਤ ਕਿਵੇਂ ਕਬੂਲ ਕਰ ਰਹੇ ਹੋ? ਔਰ ਉਸ ਦੇ ਉੱਤੇ ਜਿਹੜੀ ਕੰਸੈਂਸਸ ਹੋਈ ਕਿ ਠੀਕ ਹੈ ਅਸੀਂ ਇਹ ਲੈ ਲੈਨੇ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਪਾਤਸ਼ਾਹੀ ਦਾ ਦਾਵਾ ਛੱਡ ਦਿੱਤਾ ਹੈ। ਹਮ ਰਾਖਤ ਪਾਤਸ਼ਾਹੀ ਦਾਵਾ ਇਹ ਹਿੱਸਾ ਸੀ। ਸੁਬੇਗ ਸਿੰਘ ਹੋਰਾਂ ਨੂੰ ਵੀ ਕਿਹਾ ਗਿਆ ਵੀ ਕੋਈ ਸਾਡਾ ਨੁਮਾਇੰਦਾ ਕਦੇ ਦਰਬਾਰ 'ਚ ਨਹੀਂ ਜਾਏਗਾ, ਕੋਈ ਖਿਲਤ ਉਹਦੇ ਸਾਹਮਣੇ ਨਹੀਂ ਪਾਈ ਜਾਏਗੀ। ਔਰ ਸਰ ਕਪੂਰ ਸਿੰਘ ਜਦੋਂ ਕਹਿੰਦੇ ਨੇ ਕਿ ਵੀ ਇਹ ਉਹਨਾਂ ਦਾ ਮੁਗਲਿਆ ਸਾਮਰਾਜ ਵੱਲੋਂ ਸਿੱਖ ਕੌਮ ਨੂੰ ਇੱਕ ਸਬ ਨੇਸ਼ਨ ਤਸੱਵਰ ਕਰਨਾ ਸੀ, ਕਿਉਂਕਿ ਉਹ ਨਵਾਬੀ ਦੀ ਖਿਲਤ ਸਿੱਖ ਕੌਮ ਦੇ ਨਾਂ ਆਈ ਸੀ। ਸੋ ਇਹ ਉਹਨਾਂ ਦੇ ਰਿਕਾਰਡ ਦੇ ਵਿੱਚ, ਜਿੱਥੇ ਮੁਗਲਾਂ ਦੀਆਂ ਨਜ਼ਰਾਂ ਦੇ ਵਿੱਚ ਰਿਕਾਰਡ ਦੇ ਵਿੱਚ ਸਿੱਖ ਲੁਟੇਰੇ ਸੀ, ਰਾਜਨੀ ਕਰਨ ਵਾਲੇ ਸੀ, ਜਿਹੜੇ ਨੇ ਉਹ ਬਿਲਕੁਲ ਬਾਗੀ ਲਫ਼ਜ਼ ਉਹਨਾਂ ਨੇ ਘੱਟ ਇਸਤੇਮਾਲ ਕੀਤਾ, ਉਹ ਦੂਸਰੇ ਹੀ ਲਫ਼ਜ਼ ਜ਼ਿਆਦਾ ਇਸਤੇਮਾਲ ਕੀਤੇ ਨੇ। ਤੇ ਉਹਦੇ 'ਚ ਸਿੱਖਾਂ ਨੂੰ ਨਵਾਬੀ ਦੀ ਖਿਲਤ ਭੇਜਣ ਦਾ ਮਤਲਬ ਸੀ ਕਿ ਸਬ ਨੇਸ਼ਨ ਦੇ ਤੌਰ ਤੇ ਸਿੱਖਾਂ ਨੂੰ ਵਿਦਨ ਦਾ ਰਾਇਲ ਸਟੇਟ ਮੰਨ ਲਿਆ ਗਿਆ। ਸੋ ਉਹ ਹਾਲਾਂ ਉਦੋਂ ਸਿੱਖਾਂ ਨੂੰ ਇਹ ਪਤਾ ਸੀ ਵੀ ਇਹ ਵਰਕਆਊਟ ਨਹੀਂ ਹੋਣੀ, ਔਰ 2 ਸਾਲ ਦੇ ਵਿੱਚ ਆਪੋਜ਼ਿਟ ਲਾਈਨ ਹੋਈ। ਸੋ ਮੈਨੂੰ ਨਹੀਂ ਲੱਗਦਾ ਵੀ ਅੱਜ ਕਿਸੇ ਸਟੇਜ ਤੇ ਵੀ ਸਾਨੂੰ ਇਸ ਕਿਸਮ ਦੀ ਕੋਈ ਆਫਰ ਸੀ ਜਿਹਨੂੰ ਅਸੀਂ ਅਵੇਲ ਕੀਤਾ। ਇਹ ਇੱਕ ਮੈਨੂੰ ਲੱਗਦਾ ਹੈ ਕਿ ਬਈ ਉਹਨਾਂ ਦਾ ਮਿਰਾਜ ਸੀ, ਇੱਕ ਮ੍ਰਿਗ ਤ੍ਰਿਸ਼ਨਾ ਵਾਂਗ ਉਹਨਾਂ ਨੇ ਸਾਨੂੰ ਇੱਕੋ ਛੱਪੜ ਜਿਹਾ ਕ੍ਰੀਏਟ ਕਰਕੇ ਦੱਸਿਆ ਵੀ ਪਾਣੀ ਹੈ ਤੇ ਅਸੀਂ ਉਹਦੇ 'ਚ ਫਸਣ ਲਈ ਤਿਆਰ ਸੀ।